अस्सलामुअलैकुम। वेलकम टू माय चैनल ट्रू सिस्टरलॉजी। उम्मीद है आप सब लोग ठीक होंगे। अल्लाह पाक आप सबको बहुत सारी खुशियाँ दें और बहुत सारी नेमतें दें। अगर हमारे चैनल पर नए हैं तो हमारा चैनल लाइक कर दें, सब्सक्राइब कर दें और बेल आइकन के बटन को प्रेस कर दें। तो जी चलते हैं हमारे ब्लॉग की तरफ, देखते हैं आज का हमारा ब्लॉग क्या है। तो जी चलते हैं, ठीक है। तो जी जैसे ਤੁਹਾਨੂੰ पता है कि मैं ਜਦੋਂ ਸੁਬਾਹ ਉੱਠਦੀ ਹਾਂ ਤਾਂ ਇਹ ਮੇਰਾ ਸ਼ਹਿਜ਼ਾਦਾ, ਮੇਰਾ ਲਾਲ, ਮੇਰੀ ਜਾਨ ਮੇਰੇ ਕੋਲ ਬੈਠਾ ਹੁੰਦਾ ਨੇ। ਜੀ ਮੈਨੂੰ ਲੋਕੀ ਕਹਿੰਦੇ ਨੇ, ਮੇਰੇ ਆਪਣੇ ਘਰ ਵਾਲੇ ਕਹਿੰਦੇ ਨੇ ਕਿ ਤੂੰ ਕੀ ਕਰਦੀ ਹੈ, ਮੈਂ ਨਹੀਂ ਕਰਦੀ ਹਾਂ ਜੀ, ਸੀਮ ਹੁੰਦੇ ਨੇ, ਇਹ ਹੁੰਦਾ ਜੇ ਉਹ ਹੁੰਦਾ ਜੇ। ਮੈਂ ਕਹਿੰਦੀ ਹਾਂ ਜਿਹੜਾ ਸੀਮ ਤੇ ਹੁੰਦੇ ਨੇ, ਲੇਕਿਨ ਇਨਸਾਨ ਲਿਮਟ 'ਚ ਰਹਿ ਕੇ ਉਹਨਾਂ ਨੂੰ ਪਿਆਰ ਕਰੇ ਤੇ ਕੋਈ ਮਸਲਾ ਨਹੀਂ ਹੁੰਦਾ। ਤੇ ਮੇਰੀ ਜਾਨ ਹੈਗੇ ਨੇ, ਮੈਨੂੰ ਇਹਨਾਂ ਤੋਂ ਬਹੁਤ ਪਿਆਰ ਹੈ। ਮੈਨੂੰ ਇਹਨਾਂ ਨਾਲ ਕੰਮ ਕਰਕੇ ਬਹੁਤ ਖੁਸ਼ੀ ਫੀਲ ਹੁੰਦੀ ਜੇ, ਬਹੁਤ ਸਕੂਨ ਮਿਲਦਾ ਜੀ ਮੈਨੂੰ। ਤੇ ਐ ਮੇਰੀ ਜਾਨ, ਮੈਂ ਮਾਸ਼ਾਅੱਲਾ ਸਦਕੇ ਮਾਸ਼ਾਅੱਲਾ ਜ਼ਰੂਰ ਕਹਿ ਦਈਏ ਕਿ ਨਾ ਇਹ ਵੀ ਉੱਡ ਗਈ ਸੀ। ਅੱਛਾ ਜੀ, ਅੱਜ ਜਿਹੜਾ ਸਾਡਾ ਕੰਟੈਂਟ ਹੈਗਾ ਨਾ, ਉਹ ਟੋਪਿਕ ਹੈਗਾ ਨਾ ਜਿਹੜਾ, ਉਹ ਆਟਾ ਗੁੰਨਣੇ ਦਾ ਹੈਗਾ, ਠੀਕ ਹੈ। ਅੱਛਾ, ਕੁਛ ਲੋਕ ਕਹਿਣਗੇ ਕਿ ਸਾਨੂੰ ਤਾਂ ਆਟਾ ਗੁੰਨਣਾ ਆਉਂਦਾ ਨਹੀਂ ਸੀ, ਤੁਸੀਂ ਸ਼ੁਕਰੀਆ ਤੁਸੀਂ ਸਿਖਾਤਾ ਸਾਨੂੰ। ਸੋਚेंगे इसको कहीं ना भी तब भी सोचेंगे, लेकिन बट ਆਟਾ ਗੁੰਨਣ ਦੀ ਵੀ ਮੈਂ ਤੁਹਾਨੂੰ ਦੱਸਾਂ ਕੁਛ ਰੂਲਸ ਹੁੰਦੇ ਨੇ, ਠੀਕ ਹੈ। ਜਿਹੜੇ ਤਰੀਕੇ ਤੋਂ ਆਟਾ ਗੁੰਨੀ ਜਾਂਦਾ, ਠੀਕ ਹੈ, ਬਹੁਤ ਅੱਛੀ ਤਰੀਕੇ ਸੇ ਡੋ ਬਣ ਸਕਦੀ ਉਹਦੀ, ਠੀਕ ਹੈ ਨਾ। ਜਿਹੜੇ ਮਤਲਬ ਬਿਗਨਰਸ ਕੁੜੀਆਂ ਆਉਂਦੀਆਂ ਨੇ ਨਾ, ਉਹਨਾਂ ਦਾ ਨਹੀਂ ਪਤਾ ਹੁੰਦਾ ਕਿ ਆਟਾ ਕਿਵੇਂ ਗੁੰਨੀਦਾ, ਅਤੇ ਤੁਹਾਨੂੰ ਪਤਾ ਚੱਲਣਾ ਚਾਹੀਦਾ ਕਿ ਉਹਨਾਂ ਨੂੰ ਦੱਸੀਏ ਕਿ ਆਟਾ ਕਿਵੇਂ ਗੁੰਨਦਾ ਹੈ, ਠੀਕ ਹੈ। ਭਾਵੇਂ ਮਾਂ ਜਾਂ ਆਪੀ ਤੋਂ ਮਾਵੇਂ ਕੁੜੀਆਂ ਘਰ ਸਿੱਖ ਵੀ ਲੈਣ, ਲੇਕਿਨ ਫਿਰ ਵੀ ਕਦੇ ਕਦੇ ਇੰਝ ਤਾਂ ਹੁੰਦਾ ਜੀ ਕਿ ਬੰਦੇ ਦਾ ਮਾਇੰਡ ਤੋਂ ਸਕਿਪ ਹੋ ਜਾਂਦਾ ਕਿ ਇਹ ਵਾਲਾ ਸਟੈਪ ਕਿਵੇਂ ਕਰਨਾ ਸੀ ਅਤੇ ਇਹ ਕਿਵੇਂ ਹੋਣਾ ਸੀ, ਠੀਕ ਹੈ। तो जी चलते हैं आज हमारी वीडियो की तरफ। फस्ट ऑफ ऑल तुसी की करना जे, तुसी आटा लेना जे, ठीक है। अकॉर्डिंग टू योर टेस्ट, अकॉर्डिंग टू योर फैमिली टेस्ट, तुसी ਉਹਦੇ ਵਿੱਚ ਨਮਕ ਪਾਣਾ ਜੇ, ਠੀਕ ਹੈ ਨਾ। ਤੁਸੀਂ ਨਮਕ ਪਾ ਦਿੱਤਾ ਉਹਦੇ 'ਚ, ਠੀਕ ਹੈ। ਉਹਨੂੰ ਨੀਵਾਂ ਪਾਣੀ ਲੈ ਕੇ ਤੁਸੀਂ ਹਲਕਾ ਹੌਲੀ ਪਾਣੀ ਲੈ ਕੇ ਤੁਸੀਂ ਉਹਦੀ ਡੋ ਬਣਾਉਣੀ ਜੇ, ਜਿਵੇਂ ਤੁਹਾਨੂੰ ਪਿੱਛੇ ਵਿਖਾਇਆ ਜੇ, ਹਾਂ। ਉਹਦੀ ਡੋ ਬਣਾਉਣੀ ਜੇ ਤੁਸੀਂ, ਅਤੇ ਉਹਨੂੰ ਨਾ ਹਲਕੇ ਪਾਣੀ ਤੋਂ ਤੁਸੀਂ ਮੁੱਕੀਆਂ ਲਾਉਣੀਆਂ ਨੇ, ਠੀਕ ਹੈ। ਇੰਨੀ ਕੁ ਮੁੱਕੀਆਂ ਲਾਉਣੀਆਂ ਨੇ ਕਿ ਇਹਦੇ ਵਿੱਚ ਆਟੇ ਦੀ ਜਿੰਨੀ ਵੀ ਮਤਲਬ ਕਿ ਲੰਗਸ ਬਣ ਗਏ ਹੋਣਗੇ ਨਾ, ਮਤਲਬ ਗੁਠਲੀਆਂ ਟੈਪ ਬਣ ਗਈ ਹੋਣਗੀਆਂ ਆਟੇ ਦੀਆਂ ਦੇ 'ਚ, ਕਿ ਉਹ ਨਾ ਜਿਹੜੀ ਮੁੱਕ ਜਾਣ, ਠੀਕ ਹੈ ਨਾ। ਉਹ ਮੁੱਕ ਜਾਣ ਕਿ ਤੁਹਾਡਾ ਆਟਾ ਸੋਫਟ ਹੋਈਏ। ਪਾਣੀ ਬਹੁਤੀ ਨਹੀਂ ਪਾ ਦੇਣਾ ਕਿ ਕਿੱਥੇ ਆਟਾ ਵੀ ਨਾ ਗੁੰਦੇ ਤੁਹਾਡਾ, ਅਤੇ ਮਾਸ਼ਾਅੱਲਾ ਸੇ ਆਟਾ ਵੀ ਜਾਏ ਅਤੇ ਰੋਟੀ ਵੀ ਜਾਏ। ਤੁਹਾਨੂੰ ਨਾ ਉਹਦੇ ਵਿੱਚ ਹੋਰ ਆਟਾ ਪਾਉਣਾ ਪੈਣਾ, ਅਤੇ ਫਿਰ ਤੁਹਾਡਾ ਆਟਾ ਕਿੱਥੇ ਐਡਜਸਟ ਹੋਏਗਾ, ਠੀਕ ਹੈ ਨਾ। ਸਟਾਰਟਿੰਗ 'ਚ ਤੁਸੀਂ ਬਹੁਤੀ ਸਾਰਾ ਪਾਣੀ ਨਹੀਂ ਪਾਉਣਾ, ਹੌਲੀ ਪਾਣੀ ਲੈ ਕੇ ਪਾਉਣਾ ਜੇ, ਠੀਕ ਹੈ। ਕਿੱਥੇ ਪਤਾ ਚੱਲੇ ਕਿ ਸੱਪ ਵੀ ਗਿਆ ਅਤੇ ਲਾਠੀ ਵੀ ਟੁੱਟ ਗਈ, ਸੱਪ ਵੀ ਨਹੀਂ ਵੜਿਆ ਅਤੇ ਲਾਠੀ ਵੀ ਟੁੱਟ ਗਈ, ਗਲਤੀ ਹੋ ਗਈ ਜੇ। ਅੱਛਾ ਜੀ, ਅਤੇ ਇੱਥੇ ਤੁਸੀਂ ਮੁੱਕੀਆਂ ਲਾਉਣੀਆਂ, ਜਿਵੇਂ ਤੁਸੀਂ ਵੇਖਦੇ ਪਏ ਕਿ ਕਿਵੇਂ ਮੈਂ ਮੁੱਕੀਆਂ ਲਾ ਰਹੀਆਂ, ਠੀਕ ਹੈ। ਅੱਛਾ, ਮੈਂ ਕਹਿਤਾ ਮੈਂ ਲਾ ਰਹੀ ਹਾਂ ਮੁੱਕੀਆਂ, ਮੈਂ ਨਹੀਂ ਲਾਉਂਦੀ ਪਈ ਸੀ, ਮੈਂ ਆਪ ਹੀ ਵੀਡੀਓ ਮਤਲਬ ਆਪੇ ਗੁੰਨ ਲਈ, ਅਤੇ ਮੈਂ ਵੀਡੀਓ ਰਿਕਾਰਡ ਕਰਦੀ ਪਈ ਸੀ, ਠੀਕ ਹੈ ਨਾ। ਅਤੇ ਅੱਛਾ ਜੀ, ਅਤੇ ਇਹਦੇ ਵਿੱਚ ਅਸੀਂ ਮੁੱਕੀਆਂ ਲਾਉਣੀਆਂ ਨੇ, ਠੀਕ ਹੈ। ਕਿ ਇੰਨਾ ਸਾਨੂੰ ਪਤਾ ਹੈ ਕਿ ਸਾਡੀ ਜਿਹੜੀ ਡੋ ਹੈਗੀ ਨਾ, ਉਹ ਸੋਫਟ ਹੋ ਗਈ, ਠੀਕ ਹੈ। ਅਤੇ ਹੁਣ ਮੈਨੂੰ ਪਤਾ ਹੈ ਕਿ ਮੈਨੂੰ ਮੁੱਕੀਆਂ ਲਾਉਣੀਆਂ, ਕਿ ਇੰਨੀ ਕੁ ਮੁੱਕੀਆਂ ਲਾਉਣੀਆਂ ਨੇ ਅਤੇ ਸੋਫਟ ਹੋਈ ਹੈਗੀ, ਠੀਕ ਹੈ ਨਾ। ਅਤੇ ਹੁਣ ਅਸੀਂ ਇਹਨੂੰ ਕੱਢ ਕੇ ਨਾ ਬੋਲ 'ਚ ਰੱਖ ਲਾਂਗੇ। ਅਤੇ ਸੈਕਿੰਡਲੀ ਇਹਦੇ ਉੱਤੇ ਨਾ ਅਸੀਂ ਗਰੀਸ ਕਰ ਦਾਂਗੇ ਘੀ ਨੂੰ। ਪਹਿਲੇ ਹਲਕਾ ਜਿਹਾ ਪਾਣੀ ਲੈ ਕੇ, ਬਿਲਕੁਲ ਨਾ ਹੋਣ ਦਾ ਬਰਾਬਰ ਨਾ, ਅਸੀਂ ਪਾਣੀ ਲੈ ਕੇ ਨਾ ਇਹਦੇ ਉੱਤੇ ਕਰ ਦਾਂਗੇ ਕਿ ਇਹ ਹੋਈ ਹੈ, ਠੀਕ ਹੈ। ਅਤੇ ਫਿਰ ਇਹਦੇ ਉੱਤੇ ਨਾ ਅਸੀਂ ਘੀ ਗਰੀਸ ਕਰ ਦਾਂਗੇ, ਠੀਕ ਹੈ। ਇਹਦੇ ਅਸੀਂ ਘੀ ਗਰੀਸ ਕਰ ਦਾਂਗੇ। ਅੱਛਾ, ਘੀ ਗਰੀਸ ਕਰਨ ਤੋਂ ਹੋਏਗਾ ਕੀ? ਘੀ ਗਰੀਸ ਕਰਨ ਤੋਂ ਕੁਛ ਵੀ ਖਾਸ ਨਹੀਂ ਹੋਣਾ ਜੇ। ਘੀ ਗਰੀਸ ਕਰਨ ਤੋਂ ਇਹ ਹੋਏਗਾ ਕਿ ਜਿਹੜਾ ਹੈਗਾ ਨਾ ਆਟੇ ਦੀ ਡੋ ਜਿਹੜੀ ਹੈਗੀ ਨਾ, ਅੰਦਰ ਤੋਂ ਹੋਏਗੀ ਸੋਫਟ, ਲੇਕਿਨ ਬਾਹਰੋਂ ਵੀ ਸੋਫਟ ਹੀ ਮਿਲੇਗੀ ਤੁਹਾਨੂੰ, ਠੀਕ ਹੈ। ਇਹਨੂੰ ਕਿਸੇ ਵੀ ਰੁਮਾਲ ਤੋਂ ਤੁਸੀਂ ਜਾਂ ਕਿਸੇ ਵੀ ਕੱਪੜੇ ਤੋਂ ਤੁਸੀਂ ਕਵਰ ਕਰਕੇ, ਜਾਂ ਕਿਸੇ ਪਲੇਟ ਤੋਂ ਟਿਫਨ 'ਚ ਗੁੰਨਦੀਆਂ ਅਤੇ ਟਿਫਨ 'ਚ ਕੱਢ ਕੇ ਅਤੇ ਫਿਰ ਉਹਨੂੰ ਕਵਰ ਕਰਕੇ ਤੁਸੀਂ ਰੱਖ ਦਿਓ ਬਾਹਰ ਰੂਮ ਟੈਂਪਰੇਚਰ। ਅੱਜ ਕੱਲ੍ਹ ਤਾਂ ਸਰਦੀਆਂ ਹੈਗੇ ਨੇ ਅਤੇ ਫਰਿੱਜ 'ਚ ਰੱਖਣ ਦੀ ਇੰਨੀ ਲੋੜ ਨਹੀਂ ਪੈਂਦੀ, ਫਿਰ ਵੀ ਰੱਖਣਾ ਤਾਂ ਰੱਖ ਦਿਓ, ਲੇਕਿਨ ਆਟਾ ਫਿਰ ਡੋ ਜਿਹੜੀ ਹੁੰਦੀ ਨਾ ਸਖਤ ਹੋਈ ਜਾਂਦੀ ਹੈ, ਬਹੁਤੀ ਦੇਰ ਪਿਆ ਰਹੇ ਤਾਂ ਸਖਤ ਹੋ ਜਾਂਦੀ ਹੈ, ਠੀਕ ਹੈ। ਫਿਰ ਵੀ ਅੱਜ ਕੱਲ੍ਹ ਫਰਿੱਜ 'ਚ ਰੱਖਣਾ ਤਾਂ ਫਰਿੱਜ ਦੀ ਸਪੀਡ ਲੋ ਕਰਕੇ ਬੰਦ ਕਰਕੇ ਫਿਰ ਵੀ ਬੰਦਾ ਰੱਖ ਸਕਦਾ ਜੇ, ਠੀਕ ਹੈ ਨਾ। ਅਤੇ ਫਿਰ ਇਹਨੂੰ 5 ਤੋਂ 10-15 ਮਿੰਟ ਦਾ ਰੈਸਟ ਦੇਂਗੇ, ਆਟਾ ਠਹਿਰ ਜਾਏਗਾ ਸਾਡੇ, ਅਤੇ ਅਸੀਂ ਰੋਟੀ ਪਕਾਉਣਾ ਸ਼ੁਰੂ ਕਰ ਦੇਵਾਂਗੇ। ਅਸੀਂ ਤੁਹਾਨੂੰ ਲਾਈਵ ਰਿਜ਼ਲਟ ਦੇਣਾ ਕਿ ਅਸੀਂ ਇਹ ਆਟਾ ਗੁੰਨਿਆ ਸੀ ਅਤੇ ਇਹਦੀ ਇੰਝ ਦੀ ਰੋਟੀ ਬਣੀ ਹੈ, ਠੀਕ ਹੈ। ਅਤੇ ਫਿਰ ਤੁਸੀਂ ਆਪਣੇ ਪਿਆਰੀਆਂ ਨੂੰ ਇੰਝ ਪਕਾ ਕੇ ਖਿਲਾਓ ਅਤੇ ਉਹਨਾਂ ਨੂੰ ਖੁਸ਼ ਕਰੋ। ਅੱਛਾ ਜੀ, ਅਤੇ ਮੈਂ ਤੁਹਾਡੇ ਨਾਲ ਨਾ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਨੀ ਹੈ, ਜਿਹੜੇ ਤਰੀਕੇ ਨਾਲ ਮੈਨੂੰ ਮੇਰੀ ਅੰਮੀ ਨੇ ਅਤੇ ਮੇਰੀ ਆਪੀ ਨੇ ਮੈਨੂੰ ਪਕਾਉਣਾ ਸਿਖਾਇਆ, ਠੀਕ ਹੈ। ਅਤੇ
ਰੋਟੀ ਪਕਾਉਣ ਦਾ ਫਸਟ ਮਤਲਬ ਰੋਟੀ ਵੇਲਣ ਦਾ ਰੋਟੀ ਵੇਲਣ ਦਾ ਫਸਟ ਰੂਲ ਇਹ ਹੁੰਦਾ ਜੇ ਕਿ ਤੁਸੀਂ ਜਿਹੜਾ ਹੈਗੇ ਨਾ ਆਟੇ ਵੇਲਣ ਨੂੰ ਨਾ ਤੁਸੀਂ ਪੇੜੇ 'ਤੇ ਨਾ ਮਿਡ ਪੁਆਇੰਟ 'ਤੇ ਨਾ ਤੁਸੀਂ ਨਹੀਂ ਉਹਨੂੰ ਕਰਨਾ, ਠੀਕ ਹੈ। ਮਿਡ ਪੁਆਇੰਟ 'ਤੇ ਤੁਸੀਂ ਨਹੀਂ ਵੇਲਣਾ। ਜਿਹੜੇ ਕੋਰਨਰ ਆਉਂਦੇ ਨੇ ਨਾ ਉਹਨਾਂ ਦੇ ਉੱਤੇ ਨਾ ਤੁਸੀਂ ਵੇਲਣ ਨੂੰ ਕਰਨਾ ਹੁੰਦਾ ਜੇ, ਚਲਾਉਣਾ ਹੁੰਦਾ ਤਾਂ ਕਿ ਰੋਟੀ ਸਾਈਡ ਤੋਂ ਉਹਦੇ ਨੁੱਕ ਕੋਰਨਰ ਹੋਵੇ ਨਾ ਉਹ ਬਰੀਕ ਰਹਿਣ, ਠੀਕ ਹੈ ਨਾ। ਮਿਡ ਪੁਆਇੰਟ ਤੋਂ ਨਹੀਂ, ਸਾਈਡ ਕੋਰਨਰ ਤੋਂ ਉਹਨਾਂ ਦੇ ਕੋਰਨਰ ਜਿਹੜੇ ਹੁੰਦੇ ਨੇ ਨਾ ਉਹ ਬਰੀਕ ਰਹਿਣ, ਬਲਕਿ ਮਿਡ ਪੁਆਇੰਟ ਉਹਨਾਂ ਦਾ ਸੇਫ ਹੀ ਰਹੇ, ਠੀਕ ਹੈ ਨਾ। ਵੀ ਕਵਰ ਹੋ ਹੀ ਜਾਂਦਾ, ਲੇਕਿਨ ਉਹ ਵੀ ਕਵਰ ਹੋ ਜਾਂਦਾ ਲੇਕਿਨ ਜਦੋਂ ਤੁਸੀਂ ਰੋਟੀ ਨੂੰ ਇੰਝ ਆਪਣੇ ਹੱਥ 'ਚ ਲੈ ਕੇ ਉੱਪਰ ਨੀਚੇ ਕਰਦੇ ਹੋ ਨਾ ਅਤੇ ਉਹ ਮਤਲਬ ਮਿਡ ਪੁਆਇੰਟ ਜਿਹੜਾ ਕਵਰ ਹੋ ਜਾਂਦਾ ਜੇ, ਠੀਕ ਹੈ। ਰੋਟੀ ਦਾ ਬਣਾਉਣ ਦਾ ਮਕਸਦ ਇਹੀ ਹੁੰਦਾ ਜੇ ਕਿ ਰੋਟੀ ਤੁਹਾਡੀ ਬਰੀਕ ਹੋਵੇ ਅਤੇ ਖਾਣ ਵਾਲਾ ਵੀ ਖੁਸ਼ ਹੋਵੇ ਅਤੇ ਤੁਸੀਂ ਬਣਾਉਣ ਵਾਲੇ ਵੀ ਖੁਸ਼ ਹੋਵੇ, ਲੇਕਿਨ ਉਹੀ ਹਿਸਾਬ ਹੋ ਜਾਂਦਾ ਵਰਨਾ ਫਿਰ ਤਾਂ ਲਾਟੀ ਵੀ ਨਹੀਂ ਟੁੱਟੀ ਅਤੇ ਸੱਪ ਵੀ ਨਹੀਂ ਮਰਿਆ। ਅਤੇ ਮੈਂ ਅੱਜ ਤੋਂ ਮਿਸਾਲ 2 ਵਾਰੀ ਬੋਲ ਦਿੱਤੀ ਜੇ, ਚਲੋ ਕੋਈ ਨਹੀਂ। ਜਦੋਂ ਤੁਹਾਡੀ ਰੋਟੀ ਨਾਲ ਇੰਝ ਦੀ ਚੇਪੀ ਆਈ ਨਾ ਤੁਸੀਂ ਇਹਨੂੰ ਨਾ ਮਤਲਬ ਪਲਟ ਦੇਣਾ ਜੇ, ਠੀਕ ਹੈ। ਫਿਰ ਜਦੋਂ ਡੋਟ ਤੁਹਾਡੀ ਰੋਟੀ ਦਾ ਬਣਨਾ ਸ਼ੁਰੂ ਹੋ ਜਾਣਾ ਅਤੇ ਫਿਰ ਤੁਸੀਂ ਕਰ ਲੈਣਾ। ਸਾਡੇ ਘਰ ਜਿਹੜਾ ਹੁੰਦਾ ਰਹਿੰਦਾ ਰੋਟੀ ਨੂੰ ਗੈਸ 'ਤੇ ਸੇਕ ਕੇ ਖਾਈ ਜਾਂਦੀ, ਜੇ ਅਗਰ ਤੁਹਾਡੇ ਘਰ ਰੁਮਾਲ 'ਚ ਸੇਕ ਕੇ ਤਵੇ 'ਤੇ ਉੱਤੇ ਖਾਈ ਜਾਂਦੀ ਤੁਸੀਂ ਉਹ ਵੀ ਬਣਾ ਸਕਦੇ, ਤੁਹਾਡੀ ਆਪਣੀ ਮਰਜ਼ੀ ਹੈਗੀ, ਠੀਕ ਹੈ। ਅਤੇ ਜਦੋਂ ਡੋਟ ਆ ਜਾਣ ਨਾ ਜਿਹਦੀ ਚੇਪੀ ਬਣ ਜਾਏ, ਠੀਕ ਹੈ, ਅਤੇ ਸਮਝੋ ਤੁਹਾਡੀ ਰੋਟੀ ਡਨ ਹੈਗੀ ਹੈ, ਸਾਈਡ ਕੋਰਨਰ ਹੈਗੀ ਡਨ ਹੋ ਜਾਣਗੇ, ਪੱਕ ਗਏ ਨੇ। ਅਤੇ ਫਿਰ ਚਲੇ ਜੀ ਇਹ ਤਾਂ ਸਾਡੀ ਰੋਟੀ ਦਾ ਫਾਈਨਲ ਲੁੱਕ। ਚੈਨਲ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ, ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਫॉर वॉचिंग। अल्लाह हाफिज़।